बिस्मिल्लाहिर्रहमानिर्रहीम अस्सलाम वालेकुम। कल परसों मैं सूरत माऊन का तुहानूं दस्सिया ही कि अल्लाह पाक ने फरमाया कि जेड़ा बंदा आखिरत ते यकीन नहीं ना रखदा वो यतीमां नूं भी धक्के मारदा है, गरीबां नूं रोटी नहीं खवांदा, नमाज वो ध्यान नाल नहीं पढ़दा ते जे वहावा करदा है जे पढ़े भी ते जेह्ड़ी सब तो आखरी आयत सी ओह् एह् सी कि एंड विद होल्ड सिंपल असिस्टेंस कि छोटी छोटी नेकी जेह्ड़ी है ना ओह् नहीं करदा। ते इत्थे मैं यूके आया ना, तो मैं एक गल वेखी है कि पाकिस्तानी जेह्ड़े इत्थे मौजूद ने ना 10 20 साल 30 साल जिन्हां नूं हो गए ने, जेह्ड़े सैट्ट ने, जिन्हां दा निज़ाम सैट्ट ने, उन्हां तो एक गल सुनी ओह् आंदे ने भाई असीं पाकिस्तानियां दी मदद नहीं करनी, बराड़ ते ऑनलाइन भी बैठा वां ते जी पाकिस्तानियां दी करिए मदद ते ओह् अग्गों कदर नहीं करदे ते असीं हुण नहीं करदे, असीं इंडियंस दी करने आं जां बंगालियां दी करने आं। यानी कि तुसीं पाकिस्तानियां दी नहीं मदद करनी ते पाकिस्तान दे दुश्मनां दी मदद करनी है तुसां। अल्लाह ताला ने कहा है कि खराबी है उस बंदे वास्ते, ओह्दा आखरत ते कोई यकीन नहीं जेह्ड़ा छोटी छोटी मदद नहीं करदा। ते जिन्नू अल्लाह पाक कह रहा तबाही है तो तुहाडी तां ही तबाही हो गई है, तुहाडी अफरादी सतह ते भी तबाही हो गई है, तुहाडी कौमी सतह ते भी तबाही हो गई है, क्योंकि तुसीं अपने गलत तजर्बात की बुनियाद ते अच्छे लोगों की या जरूरतमंदों की भी मदद नहीं करते। और अल्लाह पाक जिन्नू कह रहा है कि खराबी ओहदे वास्ते जेह्ड़ा सिंपल असिस्टेंस भी नहीं देंदा। एक नवां बंदा जदों हुंदा है उन्होंने बड़ी ज़्यादा जरूरत हुंदी है, चलो 2 3 महीने तुसीं उहनूं रखदे हो, तुसीं चलो उहनूं तनख्वाह भी थोड़ी देंदे हो, फिर तुसीं चाहंदे हो कि ओह थोड़ी तनख्वाह ते लग्गा रहे। यार 2 3 महीने तुसीं रखिआ, उदों अच्छी उहनूं लभ गई, ਉਹ ਵੀ ਤੇ ਰੁਪਈਏ ਕਮਾਉਣ ਆਇਆ, ਤੁਹਾਡਾ ਅੱਲਾ ਨੇ ਨਿਜ਼ਾਮ ਬਣਾ ਦਿੱਤਾ ਹੈ ਤੇ ਉਹਨੂੰ ਜੇ ਲੱਭ ਗਈ ਹੈ ਤੇ ਤੁਸੀਂ ਕੀ ਆਂਦੇ ਹੋ ਜਿਵੇਂ ਉਹ 2 ਮਹੀਨੇ ਰੱਖਿਆ ਸੀ ਉਹਨੂੰ ਤੇ ਉਹ ਛੱਡ ਗਿਆ ਤੇ ਫਲਾਣੇ ਤੇ ਢੰਗਾਣੇ। ਤੁਸੀਂ ਰੱਖਿਆ ਕਿੰਨੇ ਰੁਪਈਆਂ ਤੇ ਹੁੰਦਾ? ਪਹਿਲੀ ਤੇ ਗੱਲ ਹੈ ਜਿਹੜਾ ਮਿਨੀਮਮ ਵੇਜ ਰੇਟ ਹੈ ਉਹਦੇ ਤੇ ਰੱਖਿਆ ਕਰੋ, ਫਿਰ ਕੋਈ ਬੰਦਾ ਤੁਹਾਨੂੰ ਛੱਡ ਕੇ ਵੀ ਨਾ ਜਾਏ। ਤੇ ਤੁਸੀਂ ਤੁਹਾਡੀ ਅੱਲਾ ਨੇ ਮਦਦ ਕੀਤੀ ਸੀ, ਕਦੀ ਤੁਹਾਡੇ ਤੇ ਵੀ ਬੁਰਾ ਟਾਈਮ ਆਇਆ ਸੀ ਤੇ ਤੁਹਾਡੀ ਅੱਲਾ ਨੇ ਮਦਦ ਕੀਤੀ ਸੀ ਤੇ ਅੱਜ ਤੁਸੀਂ ਰੱਬ ਨੂੰ ਵੀ ਭੁੱਲ ਗਏ ਹੋ ਔਰ ਆਪਣੀ ਕੌਮ ਨੂੰ ਵੀ ਭੁੱਲ ਗਏ ਹੋ। ਲੋਕ ਜਿਹੜੇ ਨੇ ਨਾ ਆਂਦੇ ਨੇ ਯਾਰ ਪਾਕਿਸਤਾਨ ਚਾਹੁੰਦੇ ਹਨ ਰਿਸ਼ਤੇਦਾਰਾਂ ਦੀ ਮਦਦ ਨਹੀਂ ਕਰਨੀ, ਇੱਥੇ ਵੀ ਨਹੀਂ ਕਰਦੇ। ਤੇ ਅੱਲਾਹ ਪਾਕ ਦਾ ਹੁਕਮ ਹੈ ਕਿ ਜਦੋਂ ਮੈਂ ਤੁਹਾਡਾ ਨਿਜ਼ਾਮ ਸਿੱਧਾ ਕਰਾਂ, ਅੱਲਾ ਨੇ ਕਰਨਾ ਤੁਹਾਡਾ। ਤੁਸੀਂ ਐਡੇ ਨਾ ਤੇ ਅੱਲਾ ਨੇ ਤੁਹਾਨੂੰ ਅਕਲ ਦਿੱਤੀ ਹੈ ਇੰਨੀ ਜ਼ਿਆਦਾ ਤੇ ਨਾ ਤੁਹਾਡੇ ਕੋਲ ਇੰਨਾ ਕੋ ਫਨ ਹੈ ਕਿ ਤੁਹਾਨੂੰ, ਇਹ ਅੱਲਾ ਦਾ ਕਰਮ ਹੈ ਕਿ ਤੁਸੀਂ ਸੈੱਟ ਹੋ ਗਏ ਹੋ। ਤੇ ਅੱਲਾਹ ਪਾਕ ਨੇ ਕੁਰਾਨ ਪਾਕ 'ਚ ਆਖਿਆ ਕਿ ਤੁਹਾਡੇ ਮਾਲ ਦੇ ਵਿੱਚ ਹੱਕ ਹੈ ਰਿਸ਼ਤੇਦਾਰ ਦਾ, ਯਤੀਮ ਦਾ, ਮਸਕੀਨ ਦਾ, ਮੰਗਣ ਵਾਲੇ ਦਾ। ਸਭ ਤੋਂ ਪਹਿਲਾਂ ਰਿਸ਼ਤੇਦਾਰ ਦਾ ਹੱਕ ਹੈ। ਜਿਹੜੇ ਇੱਥੇ ਸੈੱਟ ਨੇ ਇੱਕ ਤਾਂ ਆਪਣੇ ਰਿਸ਼ਤੇਦਾਰਾਂ ਤੋਂ ਤੰਗ ਨੇ ਕਿਉਂਕਿ ਉਹ ਆਪਣੇ ਆਪ ਨੂੰ ਨੇਕ ਸਮਝਦੇ ਨੇ, ਆਪਣੇ ਚਾਚਿਆਂ ਬਾਬਿਆਂ ਫੁੱਫੀਆਂ ਮਾਮਿਆਂ ਦੇ ਮੁੰਡਿਆਂ ਨੂੰ ਜਾਂ ਉਹਨਾਂ ਨੂੰ ਬੁਰਾ ਸਮਝਦੇ ਨੇ ਜੀ ਸਾਡੇ ਨਾਲ ਉਹਨਾਂ ਨੇ ਸਹੀ ਨਹੀਂ ਸੀ ਕੀਤਾ। ਤੁਸੀਂ ਆਪ ਹੀ ਸਹੀ ਨਹੀਂ ਸੋ। ਮੈਂ ਵਾ ਨਾ, ਮੇਰੇ ਹੁਣ ਚਾਚੇ ਬਾਬੇ ਫੁੱਫੀਆਂ ਮਾਮੇ ਨੇ ਨਾ, ਉਹ ਮੇਰੇ ਅੰਮੀ ਅੱਬੂ ਨਾਲ ਲੜ ਵੀ ਪੈਣ ਨਾ ਤੇ ਮੈਂ ਕਦੀ ਉਹਨਾਂ ਨਾਲ ਬਦਤਮੀਜ਼ੀ ਜਾਂ ਉਹਨਾਂ ਦੇ ਬਾਰੇ 'ਚ ਬੁਰੇ ਅਲਫਾਜ਼ ਨਹੀਂ ਕਹੇ, ਕਿਉਂਕਿ ਮੇਰੇ ਤਾਇਆਂ ਦੀ ਸ਼ਕਲ ਦੇ ਵਿੱਚ ਮੇਰਾ ਪਿਓ ਹੈ, ਮੇਰੇ ਦਾਦੇ ਦੀ ਸ਼ਕਲ ਹੈ। ਮੈਂ ਆਪਣੇ ਪਿਓਾਂ ਦੀ ਸ਼ਕਲਾਂ ਵਾਲੇ ਆਪਣੇ ਪਿਓਾਂ ਨੂੰ ਮੈਂ ਕਿਉਂ ਬੁਰਾ ਆਖਾਂ? ਮੇਰੀਆਂ ਮਾਸੀਆਂ ਮੇਰੀ ਮਾਂ ਹਾਰ ਨੇ, ਮੇਰੀ ਮਾਂ 100 ਵਾਰੀ ਲੜੇ, ਉਹ ਮੇਰੀ ਮਾਂ ਦੀਆਂ ਭੈਣਾਂ ਨੇ, ਉਹ ਲੜ ਸਕਦੇ ਨੇ। ਮੇਰਾ ਹੱਕ ਨਹੀਂ ਕਿ ਮੈਂ ਆਪਣੇ ਮਾਂ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਮਾਸੀ ਵੀ ਮਾਂ ਹਾਰ ਹੁੰਦੀ ਹੈ, ਚਾਚਾ ਵੀ ਪਿਓ ਹਾਰ ਹੁੰਦਾ ਹੈ। ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਵੀ ਖਿਲਾਫ ਹੋ, ਤੁਸੀਂ ਆਪਣੀ ਕੌਮ ਦੇ ਵੀ ਖਿਲਾਫ ਹੋ। ਤੁਹਾਡੇ ਵਾਸਤੇ ਅੱਲਾ ਨੇ ਕਿਹਾ ਕਿ ਖਰਾਬੀ ਹੈ, ਬੁਰਾਈ ਹੈ, ਤੁਹਾਨੂੰ ਅੱਲਾ ਪਾਕ, ਤੁਸੀਂ ਅੱਲਾ ਤੁਹਾਡੇ ਤੋਂ ਰਾਜ਼ੀ ਨਹੀਂ।